ਪੰਜਾਬੀ ਰੇਡੀਓ USA ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਪੰਨੇ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਚੱਲ ਰਿਹਾ ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722250 ਹਰ ਇੱਕ ਤਰ੍ਹਾਂ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚਿਮਾ ਜੀ 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੇ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਬੁੱਚੜ ਬੰਦੇ ਦੀ ਜਿਹੜਾ ਕਹਿੰਦਾ ਸੀ ਮੈਨੂੰ ਕੋਈ ਲਿਜਾ ਨਹੀਂ ਸਕਦਾ, ਮੇਰੇ ਹੱਥ ਕੜੀ ਨਹੀਂ ਲੱਗ ਸਕਦੀ, ਸਮੇਧ ਸੈਣੀ ਦੀ। ਉਹ ਨਵੇਂ ਮਾਮਲੇ ਦੇ ਵਿੱਚ ਗ੍ਰਿਫਤਾਰ। ਦੇਖੋ, ਮਾਰੀ ਤਾਂ ਚੁਸਤੀ ਸੀ ਔਰ ਚੁਸਤੀਆਂ ਬਹੁਤ ਦੇਰ ਦੀਆਂ ਵੱਜ ਰਹੀਆਂ ਨੇ, ਕਿਉਂਕਿ ਇਹ ਗੱਲ ਚੱਲਦੀ ਸੀਗੀ ਕਿ ਹੱਥ ਜਿਹੜੇ ਉਹ ਕਾਨੂੰਨ ਦੇ ਲੰਬੇ ਆ ਜਾਂ ਸਮੇਧ ਸੈਣੀ ਦੇ ਲੰਬੇ ਆ। ਉਹ ਬੰਦਾ ਜਿਹੜਾ 90ਵਿਆਂ ਤੋਂ ਲਗਾਤਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਫਸਿਆ ਹੋਇਆ, ਪਰ ਉਹ ਟਿੱਚ ਜਾਣਦਾ ਅਦਾਲਤਾਂ ਨੂੰ, ਸਿਸਟਮ ਨੂੰ, ਢਾਂਚੇ ਨੂੰ। ਸੈਣੀ ਮੋਟਰ ਤੋਂ ਜਿਹੜਾ ਜੀ ਉਹ ਤੁਸੀਂ ਸਟਾਰਟ ਕਰ ਲਓ, ਔਰ ਉਹਦੇ ਉੱਤੇ ਕਤਲ ਦੇ ਮਾਮਲੇ ਪਏ ਹੋਣ ਦੇ ਬਾਵਜੂਦ ਪੰਥਕ ਅਖਵਾਉਣ ਵਾਲਿਆਂ ਨੇ ਉਹਨੂੰ ਸਭ ਤੋਂ ਵੱਡੇ ਅਹੁਦੇ DGP ਤੱਕ ਵੀ ਜਿਹੜਾ ਉਹ ਲੈ ਕੇ ਆਂਦਾ। ਕਿੰਨੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਮੇਧ ਸੈਣੀ ਜਿਹੜਾ ਉਹ ਉਲਝਿਆ ਹੋਇਆ। 2020 ਦੇ ਵਿੱਚ ਸੈਣੀ ਦੇ ਖਿਲਾਫ 29 ਸਾਲ ਬਾਅਦ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ਦੇ ਵਿੱਚ ਉਹਦੇ ਭਰਾ ਦੀ ਸ਼ਿਕਾਇਤ ਉੱਤੇ ਦੁਬਾਰਾ ਖੋਲਿਆ ਗਿਆ। FIR ਰਜਿਸਟਰਡ ਜਿਹੜੀ ਸੀ ਉਹ ਹੋਈ, ਪਰ ਉਹਦੇ ਵਿੱਚੋਂ ਵੀ ਬਚ ਨਿਕਲਿਆ। ਇਹਦੇ ਬਾਵਜੂਦ ਕਿ 5 ਚਸ਼ਮਦੀਦ ਗਵਾਹ ਉਹਦੇ ਵਿੱਚ ਆ ਗਏ ਔਰ 2 ਵਾਅਦਾ ਮਾਫ ਬਣ ਗਏ, ਉਹਦੇ ਬਾਵਜੂਦ ਉਹ ਨਿਕਲ ਗਿਆ ਉਹਦੇ ਚ। 2008 ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਮੇਧ ਸੈਣੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ ਸੀ, ਸੈਣੀ ਮੋਟਰ ਵਾਲਾ। 1991 ਚ ਚੰਡੀਗੜ੍ਹ ਦੇ ਵਿੱਚ ਸੈਣੀ ਦੇ 4 ਸੁਰੱਖਿਆ ਵਾਲਿਆਂ ਦੀ ਮੌਤ ਹੋਈ ਸੀ, ਔਰ ਇਹ ਆ ਕਿ ਸੈਣੀ ਦੇ ਇਸ਼ਾਰੇ ਦੇ ਉੱਤੇ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ ਗਿਆ ਸੀਗਾ ਔਰ ਟਾਰਚਰ ਦੇ ਵਿੱਚ ਉਹਦੀ ਮੌਤ ਜਿਹੜੀ ਉਹ ਹੋਈ ਸੀਗੀ। ਵਿਜੀਲੈਂਸ ਬਿਊਰੋ ਨੇ ਸੈਣੀ ਦੇ DGP ਰਹਿੰਦਿਆਂ 5200 ਪੁਲਿਸ ਵਾਲਿਆਂ ਦੀ ਭਰਤੀ ਮਾਮਲੇ ਦੇ ਵਿੱਚ ਗੜਬੜੀ ਦੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਆ, ਜਿਸ ਮਾਮਲੇ ਦੇ ਵਿੱਚ ਉਹਨੂੰ ਅਰੈਸਟ ਉਹਦੀ ਪਾਈ ਗਈ ਹੈ। ਅਸਲ 'ਚ ਹੋਇਆ ਇਹ ਕਿ ਇਹਨੇ ਰਾਤ ਜਿਹੜਾ ਜੀ ਕੱਲ ਸ਼ਾਮੀ ਇੱਕਦਮ ਪਹੁੰਚ ਗਿਆ ਜਿਹੜਾ ਵਿਜੀਲੈਂਸ ਦਾ ਦਫ਼ਤਰ ਹੈ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜਦੋਂ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਬੇਲ ਮਿਲੀ ਆ ਇਸ ਮਾਮਲੇ ਦੇ ਵਿੱਚ, ਜਿਹੜੀ ਵਿੱਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ, ਅਦਾਲਤ ਨੇ ਇਹ ਕਿਹਾ ਸੀਗਾ ਕਿ ਉਹ ਸ਼ਾਮਲ ਤਫਤੀਸ਼ ਹੋਵੇ। ਹਾਲਾਂਕਿ ਉਸ ਦਿਨ ਇੱਕ ਚੁਸਤੀ ਇਹਨੇ ਹੋਰ ਖੇਡੀ। ਇਹਨੇ ਐਪਲੀਕੇਸ਼ਨ ਜਿਹੜੀ ਸੀ ਉਹ ਅਦਾਲਤ ਦੇ ਵਿੱਚ ਇਹ ਲਾਈ ਕਿ ਜਦੋਂ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਊਂਗਾ, ਇਹ ਜਿਹੜਾ ਕੇਸ ਹੈ ਇਹਦੇ ਵਿੱਚ ਧਾਰਾਵਾਂ ਵਧਾ ਕੇ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਤੇ ਅਦਾਲਤ ਨੇ ਇਹ ਗੱਲ ਆਖੀ ਕਿ ਤੈਨੂੰ ਬੇਲ ਜਿਹੜੀ ਆ ਉਹ ਐਂਟੀਸਪੇਟਰੀ ਦੇਤੀ, ਤੂੰ ਇਸ ਚੀਜ਼ ਦੇ ਨਾਲ ਖੇਡਦਾ। ਜੱਜ ਸਾਹਿਬ ਨੇ ਇਹ ਗੱਲ ਕਹੀ, ਜਿਹਦੇ ਕਰਕੇ ਇਹਦੇ ਫਿਰ ਵਕੀਲਾਂ ਨੇ ਉਹ ਐਪਲੀਕੇਸ਼ਨ ਜਿਹੜੀ ਸੀ ਡਰਾ ਕਰ ਲਈ, ਵਾਪਸ ਜਿਹੜੀ ਉਹ ਲੈ ਲਈ। ਰਾਤ ਜਿਹੜਾ ਮਾਮਲਾ ਦਰਜ ਹੋਇਆ ਉਸੇ ਮਾਮਲੇ ਦੇ ਵਿੱਚ ਪੇਸ਼ ਹੋਣ ਲਈ ਗਿਆ। 4 ਘੰਟੇ ਪੁੱਛਗਿੱਛ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਔਰ ਵਿਜੀਲੈਂਸ ਬਿਊਰੋ ਨੇ ਜਿਹੜੀ ਇਹਦੀ ਸਿਕਿਉਰਿਟੀ ਜ਼ੈਡ ਸਿਕਿਉਰਿਟੀ ਸੀ ਉਹ ਵਿਦਡਰਾ ਕਰਨ ਦੇ ਵਾਸਤੇ ਤੁਰੰਤ ਜਿਹੜਾ ਦੀ ਆਖਿਆ, ਇਹ ਕਿਹਾ ਕਿ ਉਹ ਹੁਣ ਵਿਜੀਲੈਂਸ ਦੀ ਸਿਕਿਉਰਿਟੀ ਦੇ ਵਿੱਚ ਰਹੂਗਾ। ਰਾਤ ਵਿਜੀਲੈਂਸ ਦੀ ਜਿਹੜੀ ਹਵਾਲਾਤ ਹੈ ਉਹਦੇ ਵਿੱਚ ਉਹਨੂੰ ਰੱਖਿਆ ਗਿਆ। ਕੁਝ ਲੋਕ ਵੈਸੇ ਇਹ ਵੀ ਕਹਿੰਦੇ ਹੋਣਗੇ ਕਿ ਉਹਨੂੰ ਕੁਝ ਨਹੀਂ ਹੋਣਾ, ਉਹਦੀ ਜ਼ਮਾਨਤ ਹੋ ਜਾਣੀ ਆ। ਇਹਦੇ ਚ ਕੋਈ ਡਾਊਟ ਨਹੀਂਗਾ, ਜ਼ਮਾਨਤ ਜਿਹੜੀ ਆ ਉਹ ਹੋ ਜਾਣੀ ਆ 5-4 ਦਿਨਾਂ ਚ, 5-7 ਦਿਨਾਂ ਦੇ ਵਿੱਚ, ਜਾਂ ਕੁਝ ਦਿਨ ਦੇ ਹੇਠੋਂ ਨਹੀਂ ਵੀ ਮਿਲਦੀ ਤੇ ਉਹਨੂੰ ਉੱਪਰ ਤੋਂ ਜਿਹੜੀ ਜੀ ਉਹ ਮਿਲ ਜੂਗੀ, ਹਾਈ ਕੋਰਟ ਤੋਂ ਮਿਲ ਜੂਗੀ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਇੰਨੀਆਂ ਤਿਗੜਮ ਬਾਜ਼ੀਆਂ ਦੇ ਬਾਵਜੂਦ ਅਖੀਰ ਊਠ ਜਿਹੜਾ ਜੀ ਉਹ ਪਹਾੜ ਥੱਲੇ ਆ ਗਿਆ। ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਜੀ ਲੱਭੇ ਹੀ ਨਹੀਂ ਔਰ ਉਹ ਅੱਜ ਤੱਕ ਵਿਚਾਰੇ ਤੁਰੇ ਫਿਰਦੇ ਆ। ਇੱਕ ਮਾਮਲਾ ਜੇ ਤੁਹਾਨੂੰ ਜਿਹੜਾ ਦੀ ਉਹ ਯਾਦ ਹੋਵੇ, ਜਿਹਦੀ ਇਨਵੈਸਟੀਗੇਸ਼ਨ ਅੱਜ ਵੀ ਚੱਲ ਰਹੀ ਹੈ, ਗੁਰਨਾਮ ਸਿੰਘ ਬੰਡਾਲਾ ਕਹਿ ਕੇ ਮਾਰ ਦਿੱਤਾ ਗਿਆ ਸੀ, ਉਹ ਇਹਦੇ ਸਾਰਾ ਇਹਦੀ ਦੇਖ ਰੇਖ ਦੇ ਵਿੱਚ ਹੀ ਚੱਲ ਰਿਹਾ ਸੀ। ਮਾਰਿਆ ਬੇਸ਼ੱਕ ਜਿਹੜਾ ਜੀ ਉਹ ਕਿਸੇ ਹੋਰ ਨੇ ਸੀਗਾ, ਉਹਦੀ ਇਨਵੈਸਟੀਗੇਸ਼ਨ ਤਾਂ ਇੱਕ ਥੋੜੀ ਅਨੇਕਾਂ ਕੇਸ ਨੇ ਜਿਹੜੇ 90ਵਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੁਝ ਹੋਇਆ।
ਜਿਹੜੇ ਉਦੋਂ ਜਿਹੜੇ ਲੋਕ 96 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਰੀ ਇਹ ਗੱਲਾਂ ਕਰਦੇ ਸੀਗੇ ਕਿ ਜੀ ਸਾਨੂੰ ਸੱਤਾ ਦਿਓ, ਅਸੀਂ ਉਹਨਾਂ ਅਫਸਰਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਖਪਾਤੀ, ਤੇ ਆਉਂਦਿਆਂ ਸਾਰ ਉਹਨਾਂ ਨੇ ਉਹਨਾਂ ਹੀ ਅਫਸਰਾਂ ਨੂੰ ਜਿਹੜੀਆਂ ਉਹ ਤਰੱਕੀਆਂ ਦਿੱਤੀਆਂ। ਬਾਦਲ ਪਰਿਵਾਰ ਦਾ ਸਭ ਤੋਂ ਚਹੇਤਾ ਅਫਸਰ ਆ ਜੀ ਇਹ ਸਮੇਧ ਸੈਣੀ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਵੀ ਕਿੰਨਾ ਚਿਰ ਇਹਨਾਂ ਨੇ ਗਲ ਲਾ ਕੇ ਰੱਖਿਆ, ਸਾਰਿਆਂ ਨੂੰ ਪਤਾ ਇਸ ਬਾਰੇ। ਅੱਗੇ ਸੁਖਬੀਰ ਤੇ ਹਰਸਿਮਰਤ ਕੌਰ ਦਾ ਪਿੰਡਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਵਿਰੋਧ। ਐਕਚੁਅਲੀ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਜਿਹੜਾ ਜੀ ਐਲਾਨ ਕੀਤਾ ਕਿ 100 ਹਲਕਿਆਂ ਦੇ ਵਿੱਚ ਉਹਨੇ ਜਾਣਾ ਤੇ ਉੱਥੇ ਲੋਕਾਂ ਤੋਂ ਪੁੱਛਣਾ ਆ ਕਿ ਉਹ ਪੰਜਾਬ ਦੇ ਵਾਸਤੇ ਕੀ ਚਾਹੁੰਦੇ ਆ। ਹੈਰਾਨੀ ਵਾਲੀ ਗੱਲ ਇਹ ਆ, ਅਜੇ ਇਹੀ ਨਹੀਂ ਪਤਾ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ। ਜਦੋਂ ਸੈਕੰਡ ਵੇਵ ਆਈ ਸੀ ਤੇ ਉਹਨਾਂ ਦਿਨਾਂ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਗਿਆ ਸੀ ਸਰਕਾਰੀ ਹਸਪਤਾਲਾਂ ਦੇ ਬਾਰੇ 'ਚ ਵੀ ਇੰਨਾ ਮੰਦਾ ਹਾਲ ਆ। ਉਹ ਕਹਿੰਦੇ ਹਾਂ, ਮੈਨੂੰ ਇਹ ਪਤਾ ਨਹੀਂ ਸੀ ਪਹਿਲਾਂ ਕਿ ਇੰਨਾ ਮੰਦਾ ਹਾਲ ਆ, ਹੁਣ ਜਦੋਂ ਸਾਡੀ ਸਰਕਾਰ ਆਊਗੀ ਫਿਰ ਅਸੀਂ ਸਰਕਾਰੀ ਹਸਪਤਾਲਾਂ ਦੀ ਜਿਹੜੀ ਸਾਰ ਲਵਾਂਗੇ। 10 ਸਾਲ ਸੱਤਾ ਹੰਢਾ ਕੇ ਪਤਾ ਹੀ ਨਾ ਲੱਗਿਆ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ। ਉਹਨਾਂ ਦੇ ਪਿਤਾ ਸਮਾਨ ਜਿਹੜੇ ਨੇ ਉਹ 5 ਵਾਰੀ ਮੁੱਖ ਮੰਤਰੀ ਬਣ ਗਏ, ਤਾਂ ਵੀ ਨਹੀਂ ਪਤਾ ਲੱਗਿਆ ਕਿ ਸਰਕਾਰੀ ਹਸਪਤਾਲਾਂ ਦਾ ਹਾਲ ਜਿਹੜਾ ਉਹ ਕੀ ਹੈ। 10 ਸਾਲ ਜੋ ਲੁੱਟ ਪੰਜਾਬ ਦੇ ਵਿੱਚ ਹੋਈ, ਜਿੰਨੀ ਕਰਪਸ਼ਨ ਸਿਰ ਚੜ ਕੇ ਬੋਲੀ, ਉਹਦਾ ਕੁਝ ਨਹੀਂ ਕਰ ਸਕੀ ਕਾਂਗਰਸ ਦੀ ਸਰਕਾਰ। ਕਿਸੇ ਇੱਕ ਬੰਦੇ ਨੂੰ ਹੱਥ ਨਹੀਂ ਪੈ ਸਕਿਆ, ਚਾਹੇ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਹੋਇਆ 2000 ਕਰੋੜ ਰੁਪਏ ਦਾ ਘੁਟਾਲਾ ਸੀ, ਚਾਹੇ ਉਹ ਸੁਰਿੰਦਰ ਭਲਵਾਨ ਵਾਲਾ ਮਾਮਲਾ ਸੀਗਾ, ਚਾਹੇ ਉਹ ਸਿੱਖਿਆ ਦੇ ਵਿੱਚ ਜਿਹੜਾ ਕਬਾੜੀਏ ਨੂੰ ਕਿਤਾਬਾਂ ਦਾ ਜਿਹੜਾ ਜੀ ਉਹ ਘੁਟਾਲਾ ਸੀ, ਚਾਹੇ ਕਣਕ ਘੁਟਾਲਾ ਸੀ। ਕੱਖ ਨਾ ਕੀਤਾ ਤੇ ਇਹ ਚਾਰਜ ਸ਼ੀਟ ਜਿਹੜੀ ਜੀ ਉਹ ਕਾਂਗਰਸੀਆਂ ਦੇ ਖਿਲਾਫ ਦੇਈ ਜਾਂਦੇ ਸੀ। ਤੋਂ ਇਹ ਜਿਹੜਾ ਇਹਨਾਂ ਸ਼ੁਰੂ ਕੀਤਾ ਉਹਦੇ ਪਹਿਲੇ ਦਿਨ ਹੀ ਜਿਹੜਾ ਵਿਰੋਧ ਹੋਇਆ। ਹਰਸਿਮਰਤ ਕੌਰ ਬਾਦਲ ਦਾ ਪਿੰਡਾਂ ਦੇ ਵਿੱਚ ਵਿਰੋਧ ਹੋਇਆ। ਪਿੰਡਾਂ ਦੇ ਵਿੱਚ ਉਹਨੇ 6 ਜਗ੍ਹਾ ਦੇ ਉੱਤੇ ਜਾਣਾ ਸੀਗਾ ਅਫਸੋਸ ਵਗੈਰਾ ਕਰਨ, ਸਿਰਫ 2 ਜਗ੍ਹਾ ਦੇ ਉੱਤੇ ਜਾ ਸਕੇ। ਜਦੋਂ ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨਾਂ ਨੇ ਮੂਹਰੇ ਹੋ ਕੇ ਜਿਹੜਾ ਜੀ ਉਹ ਘੇਰਨਾ ਸ਼ੁਰੂ ਕਰ ਦਿੱਤਾ ਔਰ ਫਿਰ ਸਾਰੇ ਪ੍ਰੋਗਰਾਮ ਰੱਦ ਕਰਨੇ ਪੈ ਗਏ। ਇਹ ਜੀਰੇ ਤੋਂ ਸ਼ੁਰੂ ਕੀਤਾ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਿਹੜਾ 100 ਹਲਕਿਆਂ ਦੇ ਵਿੱਚ ਜਾਣ ਦਾ ਪ੍ਰੋਗਰਾਮ। ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਗਈਆਂ ਔਰ ਉਹਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਰੋਕਣ ਦਾ ਜਿਹੜਾ ਉਹ ਯਤਨ ਕੀਤਾ, ਤਿੱਖਾ ਵਿਰੋਧ ਕੀਤਾ। ਜਿਹੜਾ ਉਹ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ ਔਰ ਉਹਨਾਂ ਨੇ ਕਾਫਲਾ ਲੰਘਣ ਨਾਲ ਦਿੱਤਾ ਧਿਆਨ ਜਿਹੜਾ ਸੀਗਾ ਇਹਦਾ ਫਿਰ ਰੂਟ ਡਾਈਵਰਟ ਕੀਤਾ ਗਿਆ। ਜਿਸ ਕਿਸਮ ਦੇ ਨਾਲ ਜੀਰੇ ਦੇ ਵਿੱਚ ਜਿਹੜਾ ਉਹ ਵਿਰੋਧ ਹੋਇਆ, ਉਹਦੇ ਤੋਂ ਇਹੋ ਲੱਗਦਾ ਜੀ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਸਕਦਾ, ਕਿਉਂਕਿ ਜੇ ਕੱਲ ਦੀਆਂ ਤੁਸੀਂ ਵੀਡੀਓਜ਼ ਦੇਖੀਆਂ ਹੋਣ ਤਾਂ ਜਿਹੜਾ ਸਨਰੂਫ ਹੈ ਉਹਦੇ ਵਿੱਚੋਂ ਦੀ ਬਾਹਰ ਨਿਕਲ ਕੇ ਹੱਥਾਂ ਦੇ ਵਿੱਚ ਡੰਡਿਆਂ 'ਚ ਝੰਡੀਆਂ ਪਾ ਕੇ ਜਿਹੜੇ ਲੋਕ ਨੇ ਅਕਾਲੀ ਦਲ ਬਾਦਲ ਦੇ ਨਾਲ, ਉਹ ਦੋਨੋਂ ਬਾਹਾਂ ਖੜੀਆਂ ਕਰਕੇ ਜਿਵੇਂ ਵੰਗਾ, ਇਹਦੇ ਨਾਲ ਟਕਰਾਓ ਜਿਹੜਾ ਕਨਫਲਿਕਟ ਆ ਉਹ ਵਧੂਗਾ, 100% ਵਧੂਗਾ। ਇਹ ਪੰਜਾਬ ਆ, ਪੰਜਾਬ ਦੇ ਵਿੱਚ ਤੁਸੀਂ ਚੈਲੰਜ ਕਰਕੇ, ਚੈਲੰਜ ਤਾਂ ਭਾਜਪਾ ਵਾਲੇ ਵੀ ਕਰਕੇ ਉਹਨਾਂ ਨੇ ਵੀ ਦੇਖ ਲਿਆ, ਇੱਕ ਮੀਟਿੰਗ ਨਹੀਂ ਹੋਣ ਦੇ ਰਹੇ। ਚੈਲੰਜ ਨਾ ਜਿਹੜਾ ਜੀ ਉਹ ਕਰੋ, ਪਰ ਇਹ ਆ ਕਿ ਇਹ ਚੈਲੰਜ ਕਰਵਾਇਆ ਜਾਂਦਾ ਨਾ। ਇੱਕ ਤਾਂ ਇਹ ਜਿਹੜਾ ਕੱਲ ਵਿਰੋਧ ਹੋਇਆ ਉਹਨੇ ਇੱਕ ਇਸ਼ਾਰਾ ਜਿਹੜਾ ਕਰਤਾ ਕਿ 2022 ਦੀਆਂ ਚੋਣਾਂ ਕਿਹੋ ਜਿਹੀਆਂ ਹੋ ਸਕਦੀਆਂ ਨੇ, ਉਹਦੇ ਵਿੱਚ ਕਿੰਨਾ ਕੁ ਟਕਰਾਓ, ਕਿੰਨਾ ਕੁ ਵਿਰੋਧ ਜਿਹੜਾ ਉਹ ਹੋ ਸਕਦਾ। ਅਕਾਲੀ ਦਲ ਬਾਦਲ ਨੂੰ ਆਪਣੀ ਇਹ 100 ਹਲਕਿਆਂ ਵਾਲੀ ਸਟ੍ਰੈਟਜੀ ਆਈ ਥਿੰਕ ਕੁਝ ਦਿਨਾਂ ਦੇ ਦੌਰਾਨ ਬਦਲਣੀ ਪਊਗੀ, ਕਿਉਂਕਿ ਜੇ ਅਕਾਲੀ ਦਲ ਦੇ ਵਰਕਰਾਂ ਤੇ ਕਿਸਾਨਾਂ ਦੇ ਵਿਚਾਲੇ ਟਕਰਾਓ ਹੁੰਦਾ ਤਾਂ ਇਹਦਾ ਨੁਕਸਾਨ ਡਾਇਰੈਕਟਲੀ ਅਕਾਲੀ ਦਲ ਬਾਦਲ ਨੂੰ ਹੀ ਹੋਣਾ, ਕਿਉਂਕਿ ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ ਤੇ ਇਹ ਜਿਹੜਾ ਵਿਰੋਧ ਹੈ ਜੇ ਉਹ ਵੱਧਦਾ ਗਿਆ ਤੇ ਉਹਨਾਂ ਨੇ ਕਿਤੇ ਵੀ ਜਿਹੜਾ ਕਿਸਾਨਾਂ ਨੇ ਵੜਨ ਨਹੀਂ ਦੇਣਾ। ਦੇਖਦੇ ਹਾਂ ਕਿ ਅਕਾਲੀ ਦਲ ਇਸ ਮਸਲੇ ਦੇ ਉੱਤੇ ਕੀ ਸਟ੍ਰੈਟਜੀ ਬਣਾਉਂਦਾ। ਜੇ ਉਹ ਟਕਰਾਓ ਵਾਲੀ ਸਥਿਤੀ ਨੂੰ ਜਾਂਦਾ, ਜਿਹੋ ਜਿਹਾ ਕੱਲ ਦੇਖੀਆਂ ਸੀਗੀਆਂ ਬਾਹਾਂ ਜਿਹੜੀਆਂ ਉਹ ਚੁੱਕ ਕੇ ਸਨਰੂਫ ਦੇ ਵਿੱਚੋਂ ਦੀ ਜਿਹੜਾ ਜੀ ਉਹ ਨਿਕਲ ਕੇ ਏਦਾਂ ਦਾ, ਜੇ ਅਗਲੇ ਪਾਸੇ ਤੋਂ ਵੀ ਜਿਹੜਾ ਮਿਲ ਗਿਆ ਰਿਸਪੌਂਸ ਤੇ ਫਿਰ ਇਟ ਮੀਨਸ ਕਿ ਟਕਰਾਓ ਸਿੱਧਾ ਹੋਣ ਦੇ ਅਸਾਰ ਨੇ ਜੀ। ਹੋ ਸਕਦਾ, ਕਿਤੇ ਵੀ ਹੋ ਸਕਦਾ। ਅੱਗੇ ਰਣਜੀਤ ਸਿੰਘ ਜਿਹੜਾ ਸਿਰਸੇ ਡੇਰੇ ਦਾ ਮੈਨੇਜਰ ਸੀਗਾ, ਉਸ ਦੇ ਕਤਲ ਮਾਮਲੇ 'ਚ ਫੈਸਲਾ ਆ ਸਕਦਾ ਹੈ। ਰਣਜੀਤ ਸਿੰਘ ਜਿਹੜਾ ਇਹ ਡੇਰੇ ਦੇ ਮੈਨੇਜਰ ਤੱਕ ਜਿਹੜਾ ਜੀ ਉਹ ਕਿਵੇਂ ਪਹੁੰਚਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ ਪਰਿਵਾਰ ਇਸ ਡੇਰੇ ਦੇ ਵਿੱਚ ਦੇਰ ਦਾ ਜਾਂਦਾ ਸੀਗਾ। ਔਰ ਜਦੋਂ ਰਾਮਚੰਦਰ ਛਤਰਪਤੀ ਜਿਹੜਾ ਕਿ ਪੂਰਾ ਸੱਚ ਨਾਮ ਦਾ ਅਖਬਾਰ ਛਾਪਦਾ ਸੀਗਾ, ਉਹਦੇ ਵਿੱਚ ਇੱਕ ਚਿੱਠੀ ਛਪਦੀ ਆ ਜਿਹੜੀ ਗੁੰਮਨਾਮ ਚਿੱਠੀ ਆ, ਉੱਥੋਂ ਇਹ ਸਾਰੀ ਕਹਾਣੀ ਜਿਹੜੀ ਉਹ ਸਟਾਰਟ ਹੁੰਦੀ ਹੈ। ਇਹਦੇ ਵਿੱਚ ਜਿਹੜੀਆਂ ਗਵਾਹੀਆਂ ਨੇ ਉਹ ਹੋਈਆਂ ਨੇ, ਗਵਾਹੀਆਂ ਨੇ
ਜਿਹੜਾ ਦੱਸਿਆ, ਔਰ 4 ਜਣੇ ਹੋਰ ਇਹਦੇ ਨਾਲ ਸ਼ਾਮਲ ਨੇ ਡੇਰੇ ਸਰਸਾ ਦੇ। ਇਹਦੇ ਵਿੱਚ ਜਿਹੜੀ ਇੱਕ ਗਵਾਹੀ ਖੱਟਾ ਸਿੰਘ ਦੀ ਵੀ ਹੋਈ ਹੈ। ਖੱਟਾ ਸਿੰਘ ਇਹ ਕਹਿੰਦਾ ਕਿ ਉਹਦਾ ਡਰਾਈਵਰ ਸੀ ਤੇ ਉਹਦੇ ਸਾਹਮਣੇ ਸਰਸੇ ਵਾਲੇ ਨੇ ਇਹ ਗੱਲ ਆਖੀ ਸੀ ਕਿ ਰਣਜੀਤ ਸਿੰਘ ਨੂੰ ਚੱਕ ਦਿਓ। ਰਣਜੀਤ ਸਿੰਘ ਨੂੰ ਕਿਉਂ ਮਾਰਿਆ ਗਿਆ, ਉਹਦੇ ਪਿੱਛੇ ਜਿਹੜੀ ਕਹਾਣੀ ਆ ਐਕਚੁਅਲੀ ਕੀ ਆ ਕਿ ਜਿਹੜੀ ਚਿੱਠੀ ਗੁੰਮਨਾਮ ਜਾਰੀ ਹੋਈ ਜਿਹਦੇ ਵਿੱਚ ਸਾਧਵੀਆਂ ਦੇ ਬਾਰੇ ਦੇ ਵਿੱਚ ਸੀਗਾ ਕਿ ਉਹਨਾਂ ਦੇ ਨਾਲ ਰੇਪ ਹੋਇਆ। ਡੇਰਾ ਮੁਖੀ ਇਹ ਸਮਝਦਾ ਸੀ ਕਿ ਇਹ ਚਿੱਠੀ ਰਣਜੀਤ ਸਿੰਘ ਨੇ ਲੀਕ ਕੀਤੀ ਆ, ਰਣਜੀਤ ਸਿੰਘ ਨੇ ਬਾਹਰ ਜਿਹੜੀ ਉਹ ਲਿਆਂਦੀ ਆ, ਰਣਜੀਤ ਸਿੰਘ ਨੇ ਰਾਮਚੰਦਰ ਛਤਰਪਤੀ ਤੱਕ ਪਹੁੰਚਾਈ ਹੈ। ਉਹ ਚਿੱਠੀ ਮੁੜ ਕੇ ਪੂਰਾ ਸੱਚ ਅਖਬਾਰ ਦੇ ਵਿੱਚ ਲੱਗ ਗਈ ਤੇ ਉਹ ਇੱਕ ਵੱਡਾ ਕਾਰਨ ਬਣੀ ਡੇਰੇ ਵਾਲੇ ਨੂੰ ਉਹਦੀ ਮੌਜੂਦਾ ਸਥਿਤੀ ਦੇ ਵਿੱਚ ਪਹੁੰਚਾਉਣ 'ਚ। ਰਣਜੀਤ ਸਿੰਘ ਦਾ ਮਰਡਰ ਜਿਹੜਾ ਹੋ ਜਾਂਦਾ, ਔਰ ਰਣਜੀਤ ਸਿੰਘ ਦਾ ਮਰਡਰ ਉਸ ਤੋਂ ਬਾਅਦ ਉਹਦਾ ਪਰਿਵਾਰ ਕਿਤੇ ਨਹੀਂ ਸਾਹਮਣੇ ਆਉਂਦਾ। ਅੱਜ ਤੱਕ ਉਹਦਾ ਪਰਿਵਾਰ ਮੁੜ ਕੇ ਸਾਹਮਣੇ ਨਹੀਂ ਆਇਆ। ਉਹ ਇੰਨਾ ਡਰਿਆ ਹੋਇਆ ਇਸ ਸਾਰੇ ਮਾਮਲੇ 'ਚ। CBI ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਹੁਣ ਇਹ ਸਾਰੀਆਂ ਗਵਾਹੀਆਂ ਮੁਕੰਮਲ ਹੋ ਕੇ ਇਹਦੀ ਫੈਸਲੇ ਦੀ ਜਿਹੜੀ ਤਰੀਕ ਆ ਉਹ 24 ਅਗਸਤ ਰੱਖੀ ਗਈ ਹੈ। ਫੈਸਲਾ ਰਾਖਵਾਂ ਰੱਖ ਲਿਆ ਗਿਆ। ਪਿਛਲੀ ਸੁਣਵਾਈ ਦੇ ਮੌਕੇ ਦੇ ਉੱਤੇ ਦੋਵਾਂ ਧਿਰਾਂ ਦੇ ਵਿਚਾਲੇ ਕਾਫੀ ਲੰਬੀ ਜਿਹੜੀ ਉਹ ਬਹਿਸ ਹੋਈ। ਜਿਹੜੀ CBI ਅਦਾਲਤ ਦੇ ਵਿੱਚ ਬਚਾਓ ਪੱਖ ਤੇ ਜਾਂਚ ਏਜੰਸੀ ਨੇ ਕੋਈ ਹੋਰ ਦਲੀਲ ਜਾਂ ਪੱਖ ਵਾਲੇ ਜਿਹੜਾ ਸੀਗਾ ਉਹਨਾਂ ਨੇ ਕੋਈ ਨਵੀਂ ਦਲੀਲ ਜਿਹੜੀ ਆ ਉਹ ਰੱਖਣ ਤੋਂ ਨਾ ਕਰਤੀ, ਜਿਸ ਤੋਂ ਬਾਅਦ ਜੱਜ ਸਾਹਿਬ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਜਿਹੜਾ ਇਹ ਗੁਰਮੀਤ ਰਾਮ ਰਹੀਮ ਇਸ ਵੇਲੇ 2 ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਿਹਾ। ਇੱਕ ਤਾਂ ਸਾਧਵੀਆਂ ਦੇ ਰੇਪ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਹੈ, ਔਰ ਇੱਕ ਸਜ਼ਾ ਖਤਮ ਹੋਊਗੀ ਤੇ ਦੂਜੀ ਸਟਾਰਟ ਹੋਣੀ ਹੈ। ਬੜੀ ਸਖਤ ਸਜ਼ਾ ਉਹ ਜੱਜ ਜਗਦੀਪ ਸਿੰਘ ਹੋਰਾਂ ਨੇ ਦਿੱਤੀ ਹੈ। ਦੂਜੀ ਜਿਹੜੀ ਉਹਨੂੰ ਸਜ਼ਾ ਹੋਈ ਆ ਉਹ ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੇ ਵਿੱਚ ਹੋਈ ਹੈ। ਉਹਦੇ ਕਤਲ ਦੇ ਮਾਮਲੇ 'ਚ ਉਹਨੂੰ ਕਤਲ ਜਿਹੜਾ ਉਹ ਕੀਤਾ ਗਿਆ ਸੀ, ਕਿਉਂਕਿ ਇਹ ਮਾਮਲਾ ਜਿਹੜਾ ਰਣਜੀਤ ਸਿੰਘ ਵਾਲਾ ਰਾਮਚੰਦਰ ਛਤਰਪਤੀ ਦੇ ਐਂਗਲ ਤੋਂ ਵੀ ਤੁਹਾਨੂੰ ਦੇਖਣਾ ਪਊਗਾ ਜੀ ਕਿ ਉਹਦੇ ਨਾਲ ਜਿਹੜਾ ਜੁੜਦਾ। ਤਾਂ ਇਟ ਮੀਨ ਜਿਹੜਾ ਜੀ ਉਹ ਉੱਥੇ ਹੀ ਫੇਰ ਜਿਹੜੀ ਆ ਉਹ ਕਹਾਣੀ ਘੁੰਮਣੀ ਆ। 24 ਤਰੀਕ ਨੂੰ ਇਹਦਾ ਫੈਸਲਾ ਆਊਗਾ। ਔਰ ਇਹਦੇ ਵਿੱਚ ਕ੍ਰਿਸ਼ਨ ਲਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਵਾਈ ਸ਼ਾਮਲ ਹੋਇਆ, ਜਦੋਂ ਕਿ ਅਵਤਾਰ ਸਿੰਘ, ਜਸਬੀਰ ਤੇ ਸ਼ਬਦਲ CBI ਅਦਾਲਤ ਦੇ ਵਿੱਚ ਹਾਜ਼ਰ ਸਨ। CBI ਦੇ ਜੱਜ ਜਗਦੀਪ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਬਦਲ ਦਿੱਤਾ ਗਿਆ ਸੀਗਾ। ਉਹਨਾਂ ਦੀ ਤਰੱਕੀ ਹੋ ਗਈ। ਔਰ ਹੁਣ ਜਿਹੜਾ ਜੀ ਇਹ ਦੂਸਰੇ ਜੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਕਰ ਰਹੇ ਆ। 24 ਤਰੀਕ ਨੂੰ ਇਹਨਾਂ ਨੂੰ ਸਭ ਨੂੰ ਹਾਜ਼ਰ ਰਹਿਣ ਦੇ ਵਾਸਤੇ ਆਖਿਆ ਗਿਆ। ਇਹ ਤੀਜਾ ਕੇਸ ਹੈ ਜਿਸ ਮਾਮਲੇ ਦੇ ਵਿੱਚ ਜਿਹੜੀ ਕੀ ਹੋਣਾ ਇਹ ਅਦਾਲਤ ਦੱਸੂਗੀ। ਇੱਕ ਮਾਮਲਾ ਅਜੇ ਹੋਰ ਜਿਹੜਾ ਉਹ ਪੈਂਡਿੰਗ ਪਿਆ, ਉਹ ਹੈ ਜਿਹੜੇ ਇਹਦੇ ਚੇਲੇ ਸੀਗੇ ਉਹਨਾਂ ਨੂੰ ਨਪੁੰਸਕ ਕਰਨ ਵਾਲਾ। ਉਹ ਮਾਮਲਾ ਵੀ ਸੁਣਵਾਈ ਦੇ ਅਧੀਨ ਹੈ। ਇਸ ਤੋਂ ਬਾਅਦ ਉਹ ਅਗਲਾ ਮਾਮਲਾ ਜਿਹੜਾ CBI ਦੀ ਅਦਾਲਤ 'ਚ ਲੱਗੂਗਾ ਜੀ। ਅਗਲੀ ਗੱਲ ਕਰਦੇ ਆ ਮੈਡੀਕਲ ਕਾਲਜ ਫਰੀਦਕੋਟ ਦੀ। ਉਹਨਾਂ ਨੇ ਅਲਾਇੰਸ ਵਾਲਿਆਂ ਨੂੰ ਟਾਵਰ ਲਾਉਣ ਦੀ ਇਜਾਜ਼ਤ ਦਿੱਤੀ। ਦੇਖੋ, ਇੱਕ ਪਾਸੇ ਪੰਜਾਬ ਦੇ ਵਿੱਚ ਅਲਾਇੰਸ ਕੰਪਨੀ ਦੇ ਵਪਾਰਕ ਅਦਾਰੇ ਬੰਦ ਪਏ ਆ, ਉਹਨਾਂ ਦਾ ਕੋਈ ਮਾਲ ਇੱਥੇ ਖੋਲਣ ਨਹੀਂ ਦਿੱਤਾ ਜਾ ਰਿਹਾ। ਜਿਹੜੇ ਫੋਨ ਨੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਰਟ ਕਰਵਾਏ ਆ। ਕਿਸੇ ਟਾਈਮ ਪੰਜਾਬ ਸਭ ਤੋਂ ਜ਼ਿਆਦਾ ਜੀਓ ਦੇ ਫੋਨ ਵਾਲਾ ਸੂਬਾ ਹੁੰਦਾ ਸੀ ਤੇ ਅੱਜ ਸਭ ਤੋਂ ਮੰਦੇ ਹਾਲਾਂ ਦੇ ਵਿੱਚ ਜੀਓ ਇੱਥੇ ਪੰਜਾਬ ਦੇ ਵਿੱਚ ਹੀ ਪਹੁੰਚਿਆ ਹੋਇਆ। ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਉਹਦੇ ਪ੍ਰਤੀ, ਰਿਲਾਇੰਸ ਦੇ ਪ੍ਰਤੀ। ਦੂਜਾ ਤੁਸੀਂ ਦੇਖੋ ਕਿ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਉਹ ਰਿਲਾਇੰਸ ਦੀ ਜੀਓ ਨੈਟਵਰਕ ਕੰਪਨੀ ਦੇ ਉੱਤੇ ਫੁੱਲ ਮਿਹਰਬਾਨ ਹੈ। ਜੀਓ ਕੰਪਨੀ ਨੇ ਬਿਨਾਂ ਕਿਸੇ ਟੈਂਡਰ ਤੇ ਮਨਜ਼ੂਰੀ ਤੋਂ ਯੂਨੀਵਰਸਿਟੀ ਦੇ ਹਸਪਤਾਲ ਦੀ ਇਮਾਰਤ ਦੇ ਵਿੱਚ ਜੀਓ ਟਾਵਰ ਜਿਹੜਾ ਉਹ ਸਥਾਪਿਤ ਕਰ ਦਿੱਤਾ। ਇਹ ਟਾਵਰ ਪਹਿਲਾਂ ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਵਿੱਚ ਲੱਗਣਾ ਸੀਗਾ, ਲੋਕਾਂ ਦੇ ਵਿਰੋਧ ਕਰਕੇ ਉੱਥੇ ਨਹੀਂ ਲਾਇਆ ਜਾ ਸਕਿਆ। ਕੰਪਨੀ ਨੇ ਚੁੱਪ ਚਪੀਤੇ ਇਹ ਹਸਪਤਾਲ ਦੀ ਇਮਾਰਤ ਦੇ ਵਿੱਚ ਟਾਵਰ ਲਾ ਵੀ ਦਿੱਤਾ। ਜੀਓ ਕੰਪਨੀ ਪਿਛਲੇ 8 ਮਹੀਨਿਆਂ ਤੋਂ ਇਸ ਟਾਵਰ ਨੂੰ ਚਲਾ ਰਹੀ ਹੈ ਔਰ ਜੀਓ ਕੰਪਨੀ ਤੋਂ ਇਹ ਟਾਵਰ ਲਾਉਣ ਬਦਲੇ ਕੋਈ ਕਿਰਾਇਆ ਨਹੀਂ ਲਿਆ ਗਿਆ। ਜੀਓ ਕੰਪਨੀ ਆਮ ਤੌਰ ਦੇ ਉੱਤੇ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਆਪਣੇ ਟਾਵਰ ਲਾਉਂਦੀ ਹੈ। ਇਹਦੇ ਬਦਲੇ ਜ਼ਮੀਨ ਦੇ ਮਾਲਕ ਨੂੰ 10 ਤੋਂ 18,000 ਰੁਪਏ ਮਹੀਨਾ ਕਿਰਾਇਆ ਦਿੱਤਾ ਜਾਂਦਾ। ਪਰ ਹਸਪੀਟਲ ਦੇ ਵਿੱਚ ਟਾਵਰ ਲਾਉਣ ਦੇ ਬਦਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਾਂ ਪੰਜਾਬ ਸਰਕਾਰ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਜਿਹੜੇ ਗੁਰਦਿੱਤ ਸਿੰਘ ਸੇਖੋਂ ਨੇ ਉਹਨੇ ਇਹ ਦੋਸ਼ ਲਾਇਆ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਹਸਪਤਾਲ ਦੇ ਵਿੱਚ ਨੇਵਾਂ ਨੂੰ ਛਿੱਕੇ ਟੰਗ ਕੇ ਪ੍ਰਾਈਵੇਟ ਕੰਪਨੀ ਨੂੰ ਇਹ ਟਾਵਰ ਲਾਉਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ, ਕਿਉਂਕਿ ਜਿਹੜਾ ਟਾਵਰ ਆ ਇਹ ਸਭ ਨੂੰ ਪਤਾ ਜੀ ਕਿ ਇਹਦੇ ਵਿੱਚੋਂ ਜਿਹੜੀਆਂ ਰੇਜ਼ ਨਿਕਲਦੀਆਂ ਨੇ ਉਹ ਬੜੀਆਂ ਹਾਰਮਫੁਲ ਨੇ
ਔਰ ਖਾਸ ਤੌਰ ਦੇ ਉੱਤੇ ਹਸਪੀਟਲ ਦੇ ਵਿੱਚ ਲੱਗੇ ਜਿੱਥੇ ਪਹਿਲਾਂ ਹੀ ਮਰੀਜ਼ ਨੇ, ਤੇ ਉਹ ਤਾਂ ਉਹਨਾਂ ਦੇ ਉੱਤੇ ਮਾੜਾ ਅਸਰ ਜਿਹੜਾ ਜੀ ਉਹ ਪੈਂਦਾ ਹੀ ਪੈਂਦਾ। ਇਸੇ ਕਰਕੇ ਪਹਿਲਾਂ ਕਿਸੇ ਵੇਲੇ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਜਦੋਂ ਟਾਵਰ ਲੱਗਦੇ ਸੀ, ਲੋਕ ਹੱਸ-ਹੱਸ ਕੇ ਲਵਾਉਂਦੇ ਸੀਗੇ, ਕਿਰਾਇਆ ਆਉਂਦਾ। ਹੌਲੀ ਹੌਲੀ ਸਮਝ ਪੈਣ ਲੱਗ ਗਈ ਹੁਣ ਟਾਵਰਾਂ ਲਈ ਜਗ੍ਹਾ ਨਹੀਂ ਮਿਲਦੀ, ਕਿਉਂਕਿ ਲੋਕ ਵਿਰੋਧ ਕਰਨ ਲੱਗੇ ਕਿ ਇਹਨਾਂ ਦੀ ਵਜ੍ਹਾ ਕਰਕੇ ਕੈਂਸਰ ਜਿਹੜਾ ਜੀ ਉਹ ਜ਼ਿਆਦਾ ਹੋ ਰਿਹਾ। ਹੁਣ ਇਹ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਲੱਗ ਗਿਆ। ਇਹ ਆਪਣੇ ਆਪ ਦੇ ਵਿੱਚ ਬੜਾ ਜਿਹੜਾ ਜੀ ਵੱਡਾ ਸਵਾਲ ਹੈ। ਪੰਜਾਬ ਸਰਕਾਰ ਤੇ ਅਫਸਰਸ਼ਾਹੀ ਇਹੋ ਜਿਹੀਆਂ ਕੰਪਨੀਆਂ ਨੂੰ ਗਲਤ ਤਰੀਕੇ ਦੇ ਨਾਲ ਆਰਥਿਕ ਲਾਭ ਦੇਣ ਦੇ ਵਾਸਤੇ ਜਿਹੜਾ ਜੀ ਉਹ ਸਰਗਰਮ ਨੇ, ਜਦੋਂ ਕਿ ਕਿਸਾਨ ਇਹਨਾਂ ਦੇ ਖਿਲਾਫ ਜਿਹੜੀ ਹੈ ਇੱਕ 8 ਮਹੀਨਿਆਂ ਤੋਂ 8.5 ਮਹੀਨਿਆਂ ਤੋਂ ਲੜਾਈ ਲੜ ਰਹੇ ਆ। ਪੰਜਾਬ ਸਰਕਾਰ ਦੇ ਉਹ ਹੋਰਡਿੰਗਸ ਜਿਹੜੇ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ, ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਇਹ ਕਿਹੋ ਜਿਹੀ ਕਿਸਾਨਾਂ ਦੇ ਨਾਲ ਹੈ ਪੰਜਾਬ ਸਰਕਾਰ, ਜਿਹਦਾ ਵਿਰੋਧ ਕਿਸਾਨ ਕਰ ਰਹੇ ਆ, ਉਹਨੂੰ ਬਿਨਾਂ ਕਿਸੇ ਪੈਸੇ ਤੋਂ ਹਰ ਪਰਮਿਸ਼ਨ ਜਿਹੜੀ ਮਿਲ ਰਹੀ ਹੈ। ਬਿਲਕੁਲ ਵਿਰੋਧ ਕਿੱਥੇ ਕਰਦੇ ਆ ਲੋਕੀ। ਅਗਲੀ ਗੱਲ ਕਰਦੇ ਓਮ ਪ੍ਰਕਾਸ਼ ਚਟਾਲਾ ਦੀ, ਉਸਨੇ 10ਵੀਂ ਦਾ ਇਮਤਿਹਾਨ ਦੁਬਾਰਾ ਦਿੱਤਾ। ਦੇਖੋ, ਇਹ ਦੋ ਚੀਜ਼ਾਂ ਇਹਦੇ ਵਿੱਚ ਆਪਸ ਦੇ ਵਿੱਚ ਭਿੜਨਗੀਆਂ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੀ। ਜਿਹੜੇ ਚਟਾਲਾ ਨੇ ਉਹ ਟੀਚਰ ਭਰਤੀ ਘੁਟਾਲੇ ਦੇ ਵਿੱਚ 10 ਸਾਲ ਦੀ ਸਜ਼ਾ ਭੁਗਤ ਕੇ ਆਏ ਆ। ਬੜੇ ਹੱਥ ਪੈਰ ਉਹਨਾਂ ਨੇ ਉਦੋਂ ਮਾਰੇ ਜ਼ਮਾਨਤਾਂ ਦੇ ਵਾਸਤੇ, ਨਹੀਂ ਜ਼ਮਾਨਤ ਜਿਹੜੀ ਉਹ ਹੋਈ। ਜੇਲ੍ਹ ਦੇ ਵਿੱਚ ਉਹਨੇ ਐਗਜ਼ਾਮ ਦੇਣੇ ਸ਼ੁਰੂ ਕੀਤੇ, ਮਤਲਬ ਕਿ ਮੁੱਖ ਮੰਤਰੀ ਉਹ ਰਹਿ ਚੁੱਕੇ ਨੇ 2 ਵਾਰੀ ਹਰਿਆਣੇ ਦੇ, ਉਹ 10ਵੀਂ ਪਾਸ ਨਹੀਂ ਸੀ ਔਰ ਟੀਚਰ ਭਰਤੀ ਘੁਟਾਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਸੀ। ਸੋ ਟੀਚਰਾਂ ਨੂੰ ਭਰਤੀ ਕੌਣ ਕਰਦੇ, ਜਿਹੜੇ ਆਪ 10 ਪੜ੍ਹੇ ਵੀ ਨਹੀਂ ਗਏ। ਤਾਂ ਉਹਨੇ 10ਵੀਂ ਦਾ ਐਗਜ਼ਾਮ ਜਿਹੜਾ ਜੀ ਉਹ ਪਹਿਲਾਂ ਦਿੱਤਾ ਸੀ, ਫਿਰ ਉਹਨੇ 12ਵੀਂ ਦਾ +2 ਦਾ ਐਗਜ਼ਾਮ ਵੀ ਜਿਹੜਾ ਉਹ ਦੇ ਦਿੱਤਾ। +2 ਦਾ ਉਹਦਾ ਨਤੀਜਾ ਰੋਕ ਲਿਆ ਗਿਆ ਪਿਛਲੇ ਦਿਨੀ ਜਦੋਂ ਆਇਆ। ਕਹਿੰਦੇ ਉਸ ਦਿਨ ਬੜੇ ਐਕਸਾਈਟਡ ਸੀ ਓਮ ਪ੍ਰਕਾਸ਼ ਚਟਾਲਾ, ਸਵੇਰ ਤੋਂ ਵੀ ਅੱਜ ਨਤੀਜਾ ਆਉਣਾ, ਦਹੀਂ ਦੂਹੀਂ ਖਾਧਾ ਹੋਊਗਾ ਜ਼ਰੂਰ। ਤੋ ਉਹ ਨਤੀਜਾ ਰੁਕ ਗਿਆ। ਨਤੀਜਾ ਤਾਂ ਰੁਕ ਗਿਆ ਕਿ ਉਹਦੇ ਵਿੱਚ ਇੱਕ ਕੰਡੀਸ਼ਨ ਸੀਗੀ ਕਿ ਜੇ 10ਵੀਂ ਦੇ ਵਿੱਚ ਤੁਸੀਂ ਜਿਹੜਾ ਜ਼ਰੂਰੀ ਸਬਜੈਕਟ ਹੈ ਇੰਗਲਿਸ਼ ਦਾ, ਉਹ ਨਹੀਂ ਪਾਸ ਕੀਤਾ ਹੋਇਆ ਤੇ ਤੁਹਾਨੂੰ +2 ਦਾ ਨਤੀਜਾ ਨਹੀਂ ਮਿਲ ਸਕਦਾ। ਤੇ ਹੁਣ ਫਿਰ ਓਮ ਪ੍ਰਕਾਸ਼ ਚਟਾਲਾ ਹੋਰਾਂ ਨੇ ਦੁਬਾਰਾ 10ਵੀਂ ਦਾ ਜਿਹੜਾ ਸੀਗਾ ਜੀ ਉਹ ਰੀਅਪੀਅਰ ਜਿਹੜਾ ਉਹ ਦੇਣ ਦਾ ਫੈਸਲਾ ਲਿਆ ਵੱਡਾ ਜੀ। ਔਰ 10ਵੀਂ ਦਾ ਇੰਗਲਿਸ਼ ਦਾ ਜਿਹੜਾ ਪੇਪਰ ਸੀਗਾ ਉਹ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਸਾ ਦੇ ਵਿੱਚ ਉਹ ਪੇਪਰ ਦੇਣ ਦੇ ਵਾਸਤੇ ਜਿਹੜਾ ਉਹ ਪਹੁੰਚੇ, ਕਿਉਂਕਿ ਪਹਿਲਾਂ ਰੌਲਾ ਪੈ ਗਿਆ ਤੇ ਮੀਡੀਆ ਵੀ ਪਹੁੰਚ ਗਿਆ। ਉਹਨਾਂ ਨੇ ਪ੍ਰਤੀਕਰਮ ਦੇਣ ਤੋਂ ਇਹ ਕਹਿਤੀ ਕਿ ਆਮ ਸਟੂਡੈਂਟ, ਨੋ ਕਮੈਂਟਸ, ਵੀ ਮੈਂ ਤਾਂ ਪੇਪਰ ਦੇਣ ਆਇਆ। ਪੇਪਰ ਦੇਣ ਵਾਲੇ ਜਿਹੜੇ ਵਿਦਿਆਰਥੀ ਹੁੰਦੇ ਆ ਉਹ ਥੋੜੀ ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹ ਬੋਲਦੇ ਆ। ਸਾਬਕਾ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਤੋਂ ਰਾਈਟਰ ਦੀ ਮੰਗ ਕੀਤੀ ਸੀ ਕਿ ਉਹਨੂੰ ਰਾਈਟਰ ਮੁਹੱਈਆ ਕਰਵਾਇਆ ਜਾਵੇ, ਕਿਉਂਕਿ ਉਹ ਲਿਖ ਨਹੀਂ ਸਕਦਾ। 2 ਘੰਟੇ ਦੀ ਪ੍ਰੀਖਿਆ ਦੇ ਕੇ ਓਮ ਪ੍ਰਕਾਸ਼ ਚਟਾਲਾ ਪ੍ਰੀਖਿਆ ਕੇਂਦਰ ਤੋਂ ਚਲੇ ਗਏ। ਜਦੋਂ ਰਾਈਟਰ ਦੇਤਾ, ਰਾਈਟਰ ਕਿਹੜਾ ਦਿੱਤਾ ਗਿਆ ਹੋਊਗਾ, ਕਿਉਂਕਿ ਇਹ ਪ੍ਰੀਖਿਆ ਪਾਸ ਹੋ ਜਾਣੀ ਆ, ਇਸ ਕਰਕੇ ਹੋ ਜਾਣੀ ਆ, ਰਾਈਟਰ ਨੇ ਲਿਖ ਦੇਣਾ। ਉਹ ਕਹਿੰਦੇ ਕਿ ਮੇਰਾ ਹੱਥ ਜਿਹੜਾ ਠੀਕ ਨਹੀਂ ਗਾ, ਇਸ ਕਰਕੇ ਲਿਖਣ ਵਾਲਾ ਜਿਹੜਾ ਬੰਦਾ ਚਾਹੀਦਾ। ਚਲੋ ਲਿਖਣ ਵਾਲਾ ਹੀ ਆ ਗਿਆ, ਕੁਐਸਚਨ ਹੀ ਪੜ੍ਹਨੇ ਆ, ਤੇ ਕੁਐਸਚਨ ਪੜ੍ਹ ਕੇ ਜਿਹੜੇ ਉਹ ਆਨਸਰ ਦੇਣੇ ਆ। ਓਮ ਪ੍ਰਕਾਸ਼ ਚਟਾਲਾ 10ਵੀਂ ਜਮਾਤ ਤਾਂ ਪਾਸ ਕਰ ਚੁੱਕੇ ਆ, ਪਰ 12ਵੀਂ ਦਾ ਨਤੀਜਾ ਜਿਹੜਾ ਉਹ ਰੁਕਿਆ ਹੋਇਆ ਸੀਗਾ ਕਿ ਇੰਗਲਿਸ਼ ਦਾ ਟੈਸਟ ਪਾਸ ਕਰਨਾ ਜ਼ਰੂਰੀ ਸੀ। 82 ਸਾਲ ਦੀ ਉਮਰ ਦੇ ਵਿੱਚ 2017 ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ ਉਰਦੂ, ਸਾਇੰਸ, ਸੋਸ਼ਲ ਸਟੱਡੀਜ਼ ਤੇ ਇੰਡੀਅਨ ਕਲਚਰ ਐਂਡ ਹੈਰੀਟੇਜ ਦੇ ਉੱਤੇ 53.40% ਅੰਕ ਹਾਸਲ ਕਰਕੇ 10ਵੀਂ ਪਾਸ ਕੀਤੀ ਸੀਗੀ। ਔਰ ਜਿਹੜੇ 12ਵੀਂ ਦੇ ਨਤੀਜੇ ਸੀ ਉਹ ਰੁਕੇ ਹੋਏ ਸੀਗੇ। ਵੈਸੇ ਜਿਹੜੀ ਫੀਸਦੀ ਆ ਉਹ ਇੰਨੀ ਕਾ ਕਿ ਇੱਥੇ ਕਾਲਜ ਦੇ ਵਿੱਚ ਤਾਂ ਕਿਤੇ ਦਾਖਲਾ ਨਹੀਂ ਮਿਲਣਾ ਓਮ ਪ੍ਰਕਾਸ਼ ਚਟਾਲਾ ਹੋਰਾਂ ਨੂੰ, ਪਰ ਉਹਨਾਂ ਦਾ ਪਰਪਸ ਇਸ ਵੇਲੇ 12ਵੀਂ ਦਾ ਨਤੀਜਾ ਜਿਹੜਾ ਜੀ ਉਹ ਲਿਆਉਣਾ ਔਰ 10ਵੀਂ ਪਾਸ ਹੋ ਜੂਗੀ, ਕਿਉਂਕਿ ਉਹਨਾਂ ਨੂੰ ਨਾਲ ਲਿਖਣ ਵਾਲਾ ਮਿਲ ਗਿਆ ਹੋਇਆ ਸੀ। ਮੈਨੂੰ ਲੱਗਦਾ ਭਾਜਪਾ ਵਾਲੇ ਨਾ ਇਹਨਾਂ ਨੂੰ 12ਵੀਂ ਪਾਸ ਤੋਂ ਬਾਅਦ ਜ਼ਰੂਰ ਕੈਂਡੀਡੇਟ ਬਣਾਉਣਗੇ ਜੀ ਰਾਸ਼ਟਰ। ਅੱਗੇ ਗੱਲ ਕਰਦੇ ਹਾਂ 2 ਹੋਰ ਕਿਸਾਨਾਂ ਦੀ। ਕਿਸਾਨੀ ਸੰਘਰਸ਼ ਦੀ ਭੇਟ ਚੜੇ। ਦੇਖੋ, ਇਹ ਮੌਤਾਂ ਤਾਂ ਜਿਹੜੀਆਂ ਜੀ ਉਹ ਨਿਰੰਤਰ ਜਾਰੀ ਨੇ। ਹੁਣ ਤਾਂ 600 ਦੇ ਕਰੀਬ ਜਿਹੜੀ ਗਿਣਤੀ ਆ ਲਗਭਗ ਹੋ ਚੁੱਕੀ ਹੋਈ ਆ। ਇਹ ਜਿਹੜਾ ਪੱਕਾ ਮੋਰਚਾ ਸਿੰਘੂ ਬਾਰਡਰ ਦੇ ਉੱਤੇ 264ਵੇਂ ਦਿਨ ਮਹਿਲ ਸਿੰਘ 70 ਸਾਲਾਂ ਦਾ ਪਿੰਡ ਸ਼੍ਰੀ ਡਿਸਟ੍ਰਿਕਟ ਫਿਰੋਜ਼ਪੁਰ ਦਾ ਦਿਲ ਦਾ ਦੌਰਾ ਉਹਨੂੰ ਪੈ ਗਿਆ। ਉਹਦੀ ਜਿਹੜੀ ਮ੍ਰਿਤਕ ਦੇ ਆ ਉਹ ਪੰਜਾਬ ਭੇਜੀ ਗਈ ਹੈ, ਜਿੱਥੇ ਅੱਜ ਉਹਦਾ ਸੰਸਕਾਰ ਕੀਤਾ ਜਾਊਗਾ। ਔਰ ਦੂਸਰਾ ਜਿਹੜਾ ਮੌੜ ਮੰਡੀ ਦੇ ਵਿੱਚ ਜਿਹੜਾ ਕਿਸਾਨ ਮੋਰਚੇ ਤੋਂ ਵਾਪਸ ਆ ਰਹੇ ਪਿੰਡ ਰਾਜਗੜ੍ਹ ਕੁੱਬੇ ਦਾ ਕਿਸਾਨ ਤਰਸੀਮ ਸਿੰਘ ਸੀਗਾ, 34 ਸਾਲਾਂ ਦਾ ਸੀਗਾ ਸਿਰਫ ਉਹਦੀ ਰਾਹ ਦੇ ਵਿੱਚ ਜਿਹੜਾ ਉਹ ਮੌਤ ਹੋ ਗਈ। ਇਹ ਉਹ ਲੋਕ ਨੇ ਜਿਹੜੇ ਇੱਕ ਗੱਲ ਸ਼ੁਰੂ ਤੋਂ ਇਹ ਕਹਿੰਦੇ ਆ ਕਿ ਜਾਂ ਤਾਂ ਜਿੱਤ ਕੇ ਆਵਾਂਗੇ
ਜਾਂ ਮਰ ਕੇ ਆਵਾਂਗੇ ਜੀ। ਐਡੇ ਕਮਿਟਡ ਜਿਹੜੇ ਉਹ ਲੋਕ ਨੇ, ਇਹ ਅੱਜ ਵੀ ਉਹਨਾਂ ਸਰਹੱਦਾਂ ਦੇ ਉੱਤੇ ਬੈਠੇ ਆ। ਗੋਡੇ ਗੋਡੇ ਪਾਣੀ ਫਿਰਦਾ ਸੀਗਾ ਪਿਛਲੇ ਦਿਨਾਂ 'ਚ ਮੀਂਹਾਂ ਦਾ, ਤੰਬੂਆਂ ਦੇ ਵਿੱਚ, ਜਿਹੜੇ ਤੰਬੂਆਂ 'ਚ ਰਹਿੰਦੇ ਨੇ ਉੱਥੇ ਵੀ ਉਦਾਂ ਹੀ ਬੈਠੇ ਨੇ। ਇੰਨੀ ਗਰਮੀ ਹੁਮਸ ਭਰੇ ਮੌਸਮ ਦੇ ਵਿੱਚ ਉਦਾਂ ਹੀ ਬੈਠੇ ਨੇ। ਮੱਛਰ ਐਡਾ ਮੋਟਾ, ਮਤਲਬ ਕਿ ਬੰਦਾ ਹੀ ਚੁੱਕ ਕੇ ਲੈ ਜਾਏ ਐਡਾ ਮੋਟਾ ਮੱਛਰ ਜਿਹੜਾ, ਉਹਦੇ ਬਾਵਜੂਦ ਜਿਹੜੇ ਜੀ ਇਹ ਲੋਕ ਬੈਠੇ ਨੇ। ਇਸੇ ਤਰ੍ਹਾਂ ਦੀ ਇੱਕ ਮੌਤ ਜਿਹੜੀ ਭਵਾਨੀਗੜ੍ਹ ਦੇ ਵਿੱਚ ਜਿਹੜੀ ਆ ਮਜ਼ਦੂਰ ਦੀ ਹੋਈ ਆ, ਇਹ ਵੀ ਕਿਸਾਨ ਸੰਘਰਸ਼ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਸੀਗਾ। ਸਵਾਲ ਇਹ ਹੈ ਕਿ ਜਦੋਂ ਇਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਪਾਰਲੀਮੈਂਟ 'ਚ ਸਵਾਲ ਪੁੱਛਿਆ ਜਾਂਦਾ ਕਿੰਨੀਆਂ ਮੌਤਾਂ ਹੋਈਆਂ, ਤੇ ਕੇਂਦਰ ਦੀ ਸਰਕਾਰ ਇਹ ਜਵਾਬ ਦਿੰਦੀ ਆ ਕਿ ਸਾਡੇ ਕੋਲੇ ਕੋਈ ਰਿਕਾਰਡ ਨਹੀਂਗਾ ਜਿਹੜਾ ਇਹ ਦੱਸ ਸਕੇ ਕਿ ਕਿੰਨੇ ਕਿਸਾਨਾਂ ਦੀ ਮੌਤ ਹੋਈ ਆ। ਮਤਲਬ ਕਿ ਕੇਂਦਰ ਦੀ ਸਰਕਾਰ ਦੇ ਕੋਲੇ ਕੋਈ ਰਿਕਾਰਡ ਹੀ ਨਹੀਂਗਾ। ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਇਹ ਗੱਲ ਆਖੀ ਸੀ, ਕਿਸਾਨ ਆਗੂਆਂ ਨੇ, ਕਿ ਅਸੀਂ ਸਿੰਘੂ ਬਾਰਡਰ ਦੇ ਉੱਤੇ ਇੱਕ ਯਾਦਗਾਰ ਇਹਨਾਂ ਦੀ ਉਸਾਰਾਂਗੇ, ਇਹਨਾਂ ਲੋਕਾਂ ਦੀ ਜਿਹੜੇ ਕਿ ਆਪਣੀਆਂ ਜਾਨਾਂ ਲਾ ਗਏ, ਤਾਂ ਕਿ ਜਦੋਂ ਆਉਣ ਵਾਲੇ ਸਮਿਆਂ ਦੇ ਦੌਰਾਨ ਲੋਕ ਇੱਥੋਂ ਲੰਘਣ ਤਾਂ ਉਹਨਾਂ ਨੂੰ ਯਾਦ ਰਹੇ ਕਿ ਕਿੰਨੇ ਮਹੀਨੇ ਇੱਥੇ ਆ ਕੇ ਲੋਕ ਆਪਣੀਆਂ ਮੰਗਾਂ ਦੇ ਵਾਸਤੇ ਬੈਠੇ ਸੀ, ਤੇ ਜਿੱਦੀ ਸਰਕਾਰ ਦੀ ਜਿੱਦ ਦੀ ਵਜ੍ਹਾ ਕਰਕੇ ਇੰਨੀਆਂ ਮੌਤਾਂ ਹੋਈਆਂ ਸੀ ਜੀ। ਸਰਕਾਰ ਨੂੰ ਤਾਂ ਕੋਈ ਅੰਕੜਾ ਹੋਣਾ ਹੀ ਨਹੀਂ, ਉਹਨਾਂ ਕੋਲ ਮਿਲਣਾ ਹੀ ਨਹੀਂਗਾ। ਅੱਗੇ ਗੱਲ ਕਰਦੇ ਹਾਂ ਜੱਜਾਂ ਦੀਆਂ ਨਿਯੁਕਤੀਆਂ ਤੇ ਹੋ ਰਹੀਆਂ ਮੀਡੀਆ ਰਿਪੋਰਟਾਂ ਤੋਂ ਖਫਾ ਹੋਇਆ ਚੀਫ ਜਸਟਿਸ। ਜਿਹੜੇ ਚੀਫ ਜਸਟਿਸ ਨੇ ਜੀ ਐਨ ਵੀ ਰਮੰਨਾ, ਐਕਚੁਅਲੀ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਜੱਜਾਂ ਦੀ ਨਿਯੁਕਤੀ ਬਾਰੇ ਕੋਲੀਜੀਅਮ ਦੀ ਮੀਟਿੰਗ ਸੰਬੰਧੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਉਹਦੇ ਉੱਤੇ ਟੀਕਾ ਟਿੱਪਣੀ ਜਿਹੜੀ ਆ ਜੀ ਉਹ ਕੀਤੀ ਆ। ਚੀਫ ਜਸਟਿਸ ਦੀ ਅਗਵਾਈ ਹੇਠ ਸੁਪਰੀਮ ਕੋਰਟ ਕੋਲੀਜੀਅਮ ਨੇ 9 ਜੱਜਾਂ ਦੇ ਨਾਵਾਂ ਦੀ ਕੇਂਦਰ ਨੂੰ ਸਿਫਾਰਿਸ਼ ਜਿਹੜੀ ਉਹ ਭੇਜੀ ਹੈ। ਜਸਟਿਸ ਨਵੀਨ ਸਿਨਹਾ ਦੀ ਜਿਹੜੀ ਰਿਟਾਇਰਮੈਂਟ ਦੇ ਮੌਕੇ ਦੇ ਉੱਤੇ ਇੱਕ ਜਿਹੜਾ ਫੰਕਸ਼ਨ ਸੀ, ਉਹਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਰਮੰਨਾ ਹੋਰਾਂ ਨੇ ਕਿਹਾ ਕਿ ਜੱਜਾਂ ਦੀ ਜਿਹੜੀ ਅਪਾਇੰਟਮੈਂਟ ਹੈ, ਇਹਦਾ ਅਮਲ ਪਵਿੱਤਰ ਮਰਿਆਦਾ ਦੇ ਨਾਲ ਜੁੜਿਆ ਹੋਇਆ। ਮੀਡੀਆ ਨੂੰ ਇਹ ਮਰਿਆਦਾ ਸਮਝਣੀ ਚਾਹੀਦੀ ਆ ਤੇ ਇਹਨੂੰ ਪਛਾਣਨਾ ਚਾਹੀਦਾ। ਐਕਚੁਅਲੀ ਕੀ ਆ ਕਿ ਇੱਥੋਂ ਦੇ ਕੁਝ ਜਿਹੜੇ ਚੈਨਲ ਨੇ ਉਹ ਕਿੰਤੂ ਪਰੰਤੂ ਇਹਦੇ ਉੱਤੇ ਜਿਹੜਾ ਉਹ ਕਰ ਰਹੇ ਆ, ਕਿਉਂਕਿ ਇਹ ਇੱਕ ਜਿਹੜਾ ਇਹ ਗੋਦੀ ਮੀਡੀਆ ਟਾਈਪ ਹੈ ਜੀ, ਉਹ ਪ੍ਰੈਸ਼ਰ ਬਣਾਉਣ ਦੇ ਵਾਸਤੇ ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦਾ। ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਰਪੱਕ ਤੇ ਜ਼ਿੰਮੇਵਾਰ ਪ੍ਰੋਫੈਸ਼ਨਲ ਪੱਤਰਕਾਰ ਤੇ ਨੈਤਿਕਤਾ ਦਾ ਪਾਲਣ ਕਰਨ ਵਾਲਾ ਮੀਡੀਆ ਖਾਸ ਕਰਕੇ ਸੁਪਰੀਮ ਕੋਰਟ ਤੇ ਲੋਕਤੰਤਰ ਦੀ ਅਸਲੀ ਤਾਕਤ ਹੈ। ਇਹ ਕਿਹਾ ਜਾ ਰਿਹਾ ਕਿ 5 ਮੈਂਬਰੀ ਕੋਲੀਜੀਅਮ ਨੇ 3 ਔਰਤ ਜੱਜਾਂ ਦੇ ਨਾਮ ਨੂੰ ਕੇਂਦਰ ਨੂੰ ਭੇਜਿਆ, ਜਿਹਦੇ ਵਿੱਚ ਕਰਨਾਟਕਾ ਹਾਈ ਕੋਰਟ ਦੀ ਜਸਟਿਸ BV ਨਾਗਰਤਨਾ ਸ਼ਾਮਲ ਹੈ, ਜੋ ਕਿ ਭਾਰਤ ਦੀ ਪਹਿਲੀ ਮਹਿਲਾ ਚੀਫ ਜਸਟਿਸ ਵੀ ਬਣ ਸਕਦੇ ਆ। 2 ਹੋਰ ਚੁਣੀਆਂ ਗਈਆਂ ਜਿਹੜੀਆਂ ਔਰਤ ਜੱਜਾਂ ਨੇ, ਉਹਦੇ ਵਿੱਚ ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ ਹਿਮਾ ਕੋਹਲੀ ਤੇ ਗੁਜਰਾਤ ਹਾਈ ਕੋਰਟ ਦੀ ਜੱਜ ਬੇਲਾ ਤ੍ਰਿਵੇਦੀ ਜਿਹੜੇ ਉਹ ਸ਼ਾਮਲ ਹੈ। ਜਿਹੜੇ ਬਾਕੀ ਨਾਮ ਨੇ ਉਹਨਾਂ ਦੇ ਵਿੱਚ ਅਭੈ ਸ੍ਰੀਨਿਵਾਸ ਓਕਾ ਚੀਫ ਜਸਟਿਸ ਕਰਨਾਟਕਾ ਹਾਈ ਕੋਰਟ, ਵਿਕਰਮਨਾਥ ਚੀਫ ਜਸਟਿਸ ਗੁਜਰਾਤ ਹਾਈ ਕੋਰਟ, ਜਤਿੰਦਰ ਕੁਮਾਰ ਮਹੇਸ਼ਵਰੀ ਚੀਫ ਜਸਟਿਸ ਸਿੱਕਮ ਹਾਈ ਕੋਰਟ, CT ਰਵੀ ਕੁਮਾਰ ਤੇ MM ਸੁੰਦਰੇਸ਼ ਕੇਰਲਾ ਹਾਈ ਕੋਰਟ ਜਿਹੜੇ ਉਹ ਸ਼ਾਮਲ ਨੇ। ਜੇ ਕੇਂਦਰ ਇਹਨਾਂ ਸਿਫਾਰਸ਼ਾਂ ਨੂੰ ਮੰਨਦਾ ਤੇ ਇਹਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੇ ਖਾਲੀ ਪਏ 33 ਅਹੁਦੇ ਭਰ ਜਾਣਗੇ। ਪਰ ਇਹਦੇ ਵਿੱਚ ਅਹਿਮ ਇਹ ਹੋਊਗਾ ਕਿ ਜਿਹੜੇ ਸੀਨੀਅਰ ਮੋਸਟ ਨੇ ਉਹ ਅੱਗੋਂ ਚੀਫ ਜਸਟਿਸ ਵਾਲੇ ਪਾਸੇ ਨੂੰ ਵੀ ਜਿਹੜਾ ਉਹ ਜਾ ਸਕਦੇ ਆ। ਔਰ ਇਹ ਸਮਝਿਆ ਜਾ ਰਿਹਾ ਕਿ ਜੇ ਮੁਲਕ ਦੇ ਵਿੱਚ ਕੋਈ ਮਹਿਲਾ ਚੀਫ ਜਸਟਿਸ ਜਿਹੜੀ ਉਹ ਬਣਦੀ ਆ ਤਾਂ ਉਹ BV ਨਾਗਰਤਨਾ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਹੋ ਸਕਦੇ ਆ। ਪਰ ਜਿਹੜੀਆਂ ਇਹ ਟਿੱਪਣੀਆਂ ਚੀਫ ਜਸਟਿਸ ਦੀਆਂ ਨੇ ਉਹ ਇਸ ਗੱਲ ਨੂੰ ਲੈ ਕੇ ਨੇ ਕਿ ਇਹਨਾਂ ਦੇ ਨਾਵਾਂ ਦੇ ਉੱਤੇ ਕਿਉਂ ਕਿੰਤੂ ਪਰੰਤੂ ਜਿਹੜਾ ਜੀ ਉਹ ਮੀਡੀਆ ਕਰ ਰਿਹਾ, ਜਦੋਂ ਕਿ ਇਹਨਾਂ ਦਾ ਟਰੈਕ ਰਿਕਾਰਡ ਜਿਹੜਾ ਜੱਜਾਂ ਦਾ ਉਹ ਬਹੁਤ ਸਹੀ ਹੈ। ਦੇਖੋ, ਜੇ ਗੋਦੀ ਮੀਡੀਆ ਨੇ ਪਹਿਲਾਂ ਨਾ ਇਹਨੂੰ ਪੁਣਿਆ ਛਾਣਿਆ ਤਾਂ ਕੁਝ ਨਹੀਂ ਹੋ ਸਕਦਾ। ਅੱਗੇ ਪੰਜਾਬ ਸਰਕਾਰ ਦੀ ਗੱਲ ਕਰੀਏ, ਜੇ ਘਰ ਘਰ ਰੁਜ਼ਗਾਰ ਵਾਲੀ ਆ ਤੇ ਪੇਪਰ ਕਾਲੇ ਕੀਤੇ ਜਾ ਰਹੇ ਆ ਅੰਕੜੇ ਦਿਖਾਉਣ ਲਈ। ਦੇਖੋ, ਡਿਊਟੀਆਂ ਲੱਗ ਗਈਆਂ ਨੇ। ਵੈਸੇ ਤਾਂ ਪਹਿਲਾਂ ਵੀ ਜਿਹੜਾ ਇਹੀ ਕੁਝ ਚੱਲਦਾ ਰਿਹਾ ਕਿ ਕਾਲਜਸ ਜਿਹੜੇ ਪ੍ਰਾਈਵੇਟ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਜਿਹੜੇ ਰੁਜ਼ਗਾਰ ਮੇਲੇ ਲਾਉਂਦੇ ਨੇ ਉਹ ਸਾਰੇ ਅੰਕੜੇ ਜਿਹੜੇ ਲਿਆਓ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਹਿ ਦਿੱਤਾ ਕਿ ਹਫ਼ਤੇ ਦੇ ਦੌਰਾਨ 6.25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦੇ ਵਿੱਚ ਇਕੱਠਾ ਕੀਤਾ ਜਾਵੇ। ਪੰਜਾਬ ਦੇ ਵੱਡੇ 6 ਜ਼ਿਲ੍ਹਿਆਂ ਨੂੰ ਪਰ ਡਿਸਟ੍ਰਿਕਟ 37,500, ਬਾਕੀ ਜ਼ਿਲ੍ਹਿਆਂ ਦੇ ਵਿੱਚ 25,000 ਨੌਜਵਾਨਾਂ ਨੂੰ ਮੇਲਿਆਂ 'ਚ
ਜਟਾਉਣ ਦੇ ਵਾਸਤੇ ਕਿਹਾ ਗਿਆ। ਔਰ ਪੰਜਾਬ ਸਰਕਾਰ ਨੇ ਘਰ ਘਰ ਰੁਜ਼ਗਾਰ ਤਹਿਤ ਹਰ ਘਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਸਰਕਾਰ ਦਾਅਵਾ ਕਰਦੀ ਹੈ ਕਿ 31 ਦਸੰਬਰ 2020 ਤੱਕ 16,29,000 ਲੋਕਾਂ ਨੂੰ ਰੁਜ਼ਗਾਰ ਮਿਲਿਆ। ਪੰਜਾਬ 'ਚ 72 ਥਾਵਾਂ ਦੇ ਉੱਤੇ ਇਹ ਰੁਜ਼ਗਾਰ ਮੇਲੇ ਲੱਗਣੇ ਆ, ਜਿੱਥੇ VIPs ਸ਼ਮੂਲੀਅਤ ਕਰਨਗੇ। ਅਗਲੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਕਾਗਜ਼ਾਂ ਦੇ ਵਿੱਚ, ਜਿਵੇਂ ਉਹ ਸਿੱਖਿਆ ਵਿਭਾਗ ਨੂੰ ਕਹਿੰਦੀ ਪਹਿਲੇ ਨੰਬਰ ਤੇ ਆ ਗਿਆ, ਉਹ ਇਹ ਅੰਕੜੇ ਜਿਹੜੇ ਦਿਖਾਊਗੀ ਕਿ ਆ ਦੇਖੋ ਅਸੀਂ ਇੰਨੀਆਂ ਨੌਕਰੀਆਂ ਜਿਹੜੀਆਂ ਉਹ ਦੇ ਦਿੱਤੀਆਂ। ਹੁਣ ਇਹ ਜਿਹੜੀਆਂ ਨੌਕਰੀਆਂ ਨੇ ਉਹ ਕਿਹੜੀਆਂ ਹੋਣਗੀਆਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਰੁਜ਼ਗਾਰ ਮੇਲਿਆਂ ਦੇ ਵਿੱਚ ਵੱਖ-ਵੱਖ ਕੰਪਨੀਆਂ ਆਉਂਦੀਆਂ ਨੇ, ਜਿਹੜੀਆਂ ਕਿ ਜਿਹੜੇ ਇੰਟੈਲੀਜੈਂਟ ਸਟੂਡੈਂਟਸ ਨੇ ਉਹਨਾਂ ਨੂੰ ਲਿਜਾਂਦੀਆਂ ਨੇ। ਉਹ ਬਹੁਤ ਥੋੜੀਆਂ ਹੁੰਦੀਆਂ ਨੇ ਨੌਕਰੀਆਂ, ਜਿਹੜੀਆਂ ਇੰਨੀਆਂ ਲਿਆਦੀਆਂ ਨਹੀਂ ਹੁੰਦੀਆਂ। ਇੱਥੇ ਜਿਹੜਾ ਇਹ ਕਾਗਜ਼ਾਂ ਦੇ ਢਿੱਡ ਭਰਨ ਦੇ ਵਾਸਤੇ ਜਿਹੜੀਆਂ ਛੋਟੀਆਂ-ਛੋਟੀਆਂ ਫਰਮਾਂ ਨੇ, ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਉਹ ਇਹਨਾਂ ਮੇਲਿਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ। RTI ਦੇ ਤਹਿਤ ਇੱਕ ਸੱਚ ਜਿਹੜਾ ਬਾਹਰ ਆਇਆ, ਜਿਹਦੇ ਵਿੱਚ ਇਹ ਲਿਖਤੀ ਜਵਾਬ ਦਿੱਤਾ ਕਿ ਉਹਦੇ ਮੁਤਾਬਕ ਘਰ ਘਰ ਰੁਜ਼ਗਾਰ ਦੇ ਲਾਰੇ ਦੇ ਤਹਿਤ ਰੁਜ਼ਗਾਰ ਦੀ ਸੂਚਨਾ ਵਿਭਾਗ ਦੇ ਕੋਲੇ ਅਵੇਲੇਬਲ ਹੀ ਨਹੀਂ ਹੈ। ਮਹਿਕਮੇ ਨੇ ਆਪਣੇ ਜਵਾਬ ਦੇ ਵਿੱਚ ਲਾਰਾ ਸ਼ਬਦ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਹੈ। ਇਹ RTI ਦੇ ਤਹਿਤ ਇਹ ਕਿਹਾ ਕਿ ਰੁਜ਼ਗਾਰ ਦੇ ਲਾਰੇ ਤਹਿਤ ਰੁਜ਼ਗਾਰ ਦੀ ਸੂਚਨਾ ਵਿਭਾਗ ਦੇ ਕੋਲੇ ਉਪਲਬਧ ਨਹੀਂ ਹੈ। ਮਤਲਬ ਕਿ ਲਾਰਾ, ਉਹ ਉਹਨਾਂ ਨੇ ਮੰਨ ਲਿਆ ਕਿ ਇਹ ਲਾਰਾ ਸੀ, ਇਹ ਲਾਰਾ ਲਾਇਆ ਗਿਆ ਸੀਗਾ। ਹੁਣ ਇਸ ਲਾਰੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਾਸਤੇ ਕਾਗਜ਼ਾਂ 'ਚ ਸਰਕਾਰ ਨੇ ਡਿਊਟੀਆਂ ਜਿਹੜੀਆਂ ਦੀ ਲਾਤੀਆਂ ਸਾਰੇ ਜ਼ਿਲ੍ਹਿਆਂ ਦੀਆਂ, ਜਿਹਦੇ 'ਚ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਇਹ ਵੱਡੇ ਡਿਸਟ੍ਰਿਕਟ ਨੇ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਕਰੋ ਇਕੱਠੇ। ਔਰ ਇਹ 15,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਪਰ ਜ਼ਿਲ੍ਹੇ ਦੀਆਂ। ਔਰ 16 ਜ਼ਿਲ੍ਹਿਆਂ ਦੇ ਵਿੱਚ ਪਰ ਡਿਸਟ੍ਰਿਕਟ 10,000 ਨੂੰ ਨੌਕਰੀ ਦਿੱਤੀ ਜਾਣ ਦੀ ਜਿਹੜਾ ਹੈ ਜੀ। ਨੌਕਰੀ ਕਿਵੇਂ ਦਿੱਤੀ ਜਾਣੀ ਹੈ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹੜੇ ਆ ਡਿਲੀਵਰੀ ਬॉय ਨੇ ਜੀ, ਵਿਚਾਰੇ ਛੋਟੇ-ਛੋਟੇ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਨਾਲ ਜਿਹੜਾ ਜੀ ਰੱਖ ਲਿਆ ਜਾਊਗਾ। ਇਹ ਕਿਹਾ ਜਾਂਦਾ ਜਦੋਂ ਲੋਕਡਾਊਨ ਲੱਗਿਆ ਸੀਗਾ ਪਿਛਲੇ ਵਰੇ, ਜਿਹੜੇ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਇਧਰ ਦੁਆਬੇ ਵਾਲੀ ਸਾਈਡ ਦੇ ਉੱਤੇ ਜ਼ਿਲ੍ਹਿਆਂ ਦੇ ਵਿੱਚ ਪਾਸ ਲੈਣ ਦੀ ਰਿਕੁਐਸਟ ਕੀਤੀ ਸੀ ਕਿ ਉਹਨਾਂ ਨੇ ਆਪਣੇ ਘਰਾਂ 'ਚ ਜਾਣਾ, ਉਹਨਾਂ ਦੇ ਸਾਰੇ ਅੰਕੜੇ ਰੱਖ ਕੇ ਉਹ ਵੀ ਘਰ ਘਰ ਰੁਜ਼ਗਾਰ ਵਾਲੇ ਮਾਮਲੇ ਦੇ ਵਿੱਚ ਹੀ ਫਿੱਟ ਕਰ ਦਿੱਤੇ ਜੀ, ਉਹ ਵੀ ਉਧਰ ਦੇ ਦਿੱਤੇ। ਤਾਂ ਇਹ ਅੰਕੜੇ ਤੁਹਾਨੂੰ ਜਦੋਂ ਆਉਣ ਵਾਲੇ ਦਿਨਾਂ ਦੇ ਦੌਰਾਨ ਸਰਕਾਰ ਕਹੂਗੀ ਕਿ ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਉਹ ਕਿੱਥੋਂ ਆਈਆਂ, ਇਸ ਚੀਜ਼ ਨੂੰ ਜਿਹੜਾ ਜੀ ਉਹ ਯਾਦ ਰੱਖ ਲੈਣਾ ਵੀ ਇਹ ਪਹਿਲਾਂ ਹੀ ਕਾਗਜ਼ਾਂ ਦੇ ਵਿੱਚ ਜਿਹੜੀਆਂ ਉਹ ਨੌਕਰੀਆਂ ਦੇਣ ਦੀ ਗੱਲ ਸਰਕਾਰ ਨੇ ਕੀਤੀ ਹੋਈ ਹੈ, ਕਾਗਜ਼ੀ ਨੌਕਰੀਆਂ। ਬਿਲਕੁਲ ਕਮਲੇ ਹੋਣਗੇ ਲੋਕੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੀ ਕਰਨਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।